है की कहोगे गिल साहब? ਟੀਵੀ ਚੜ੍ਹਦੀ ਕਲਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ। ਅੱਜ ਦੇ ਇਸ ਮੁੱਦੇ ਤੇ ਤੁਸੀਂ ਵਿਚਾਰ ਚਰਚਾ ਕੀਤੀ। ਸਾਰੇ ਮੇਰੇ ਤੋਂ ਸੀਨੀਅਰ ਆਗੂ ਸਾਹਿਬਾਨ ਬੈਠੇ ਆ, ਸਾਰਿਆਂ ਨੂੰ ਚੁੱਕ ਕੇ ਪ੍ਰਣਾਮ ਕਰਦਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਕਿਸਾਨ ਦੀ ਆਵਾਜ਼ ਹੈ, ਆਰਡੀਨੈਂਸ ਵਾਪਸ ਲਓ ਨਰਿੰਦਰ ਮੋਦੀ, ਨਹੀਂ ਤਾਂ ਇੱਟ ਨਾ ਇੱਟ ਖੜਕਾ ਦੇਾਂਗੇ। ਪ੍ਰਧਾਨ ਮੰਤਰੀ ਤੋਂ ਫਿਰ ਤੈਨੂੰ ਅਸੀਂ ਚਾਹ ਵੇਚਣ ਲਾ ਦੇਾਂਗੇ। ਮੈਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਤਾਂ ਇੱਕ ਕਿਸਾਨ ਹੈ, ਕਿਉਂਕਿ ਆਪਾਂ ਸਾਰੇ ਹੀ ਕਿਸਾਨੀ ਤੇ ਨਿਰਭਰ ਆ, ਕਿਸਾਨ ਪਰਿਵਾਰਾਂ ਨੂੰ ਬਿਲੋਂਗ ਕਰਦੇ ਆ। ਮੈਂ ਜਿਵੇਂ ਕਿ ਅਕਾਲੀ ਦਲ ਦੇ ਸੱਜਣਾਂ ਦੀ ਵੀ ਜਿਹੜੀ ਆਈ ਗੱਲਬਾਤ ਆਈ, ਆਮ ਆਦਮੀ ਪਾਰਟੀ ਦੇ ਮਿੱਤਲ ਸਾਹਿਬ ਦੀ ਵੀ, ਸਿਆਸੀ ਮਾਹਰ ਵੀ ਬੈਠੇ ਨੇ। ਪਹਿਲੀ ਗੱਲ ਕਿ ਪੰਜਾਬ ਸਰਕਾਰ ਨੇ, ਜਦੋਂ ਇਹਨਾਂ ਲੀਡਰਾਂ ਨੂੰ ਪਤਾ ਵੀ ਨਹੀਂ ਸੀ ਆਰਡੀਨੈਂਸ ਦਾ, ਸਰਕਾਰ ਨੇ ਲਿਖਤੀ ਤੌਰ ਤੇ ਪਤਾ ਨਹੀਂ ਕਿੰਨੀ ਵਾਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਅਪੀਲ ਕੀਤੀ। ਚਾਹੇ ਆਰਡੀਨੈਂਸ ਦੀ ਕਮੇਟੀ ਬਣੀ, ਉਹਦੇ ਚ ਮੈਂਬਰ ਵੀ ਪੰਜਾਬ ਨੂੰ ਨਹੀਂ ਲਿਆ ਗਿਆ ਜਦੋਂ ਸਾਰਾ ਫੈਸਲਾ ਸੁਣਾਇਆ ਗਿਆ। ਦੂਸਰੀ ਗੱਲ ਕਿ ਸਰਕਾਰ ਨੇ ਰੌਲਾ ਪਾ ਕੇ ਆਲ ਪਾਰਟੀ ਮੀਟਿੰਗ ਤੱਕ ਸੱਦੀ। ਇਹ ਕੈਪਟਨ ਅਮਰਿੰਦਰ ਸਿੰਘ, ਉਹ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਅੱਜ ਤੱਕ ਪੰਜਾਬ ਦੇ ਪਾਣੀਆਂ ਦੇ ਮੁੱਦੇ ਲਈ ਅੜਿਆ। ਚਾਹੇ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਉਦੋਂ ਵੀ ਮਤਾ ਪਾ ਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਚਾਹੇ ਉਹਨਾਂ ਦਾ ਆਰਮੀ ਦਾ ਕਾਰਜਕਾਲ ਹੈ, ਚਾਹੇ ਉਹ ਪੰਜਾਬ ਦੀ ਰਾਖੀ ਕਰਨ ਦਾ ਉਹ ਹਮੇਸ਼ਾ ਵਚਨਬੱਧ ਨੇ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਦੀ ਹਿਫਾਜ਼ਤ ਕਰਨੀ ਹੈ। ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ, ਮਤਾ ਪਾਇਆ। ਇਹ ਅਕਾਲੀ ਦਲ ਉਦੋਂ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ 2 ਵੋਟਾਂ MP ਦੀਆਂ, ਜਿਹੜੀਆਂ ਅਗਲੀ ਵਾਰ ਉਹ ਵੀ ਨਹੀਂ ਰਹਿ ਜਾਣੀਆਂ, ਉਹ ਉੱਥੇ ਜਾ ਕੇ ਬੀਜੇਪੀ ਦੇ ਹੱਕ ਦੇ ਵਿੱਚ ਵੋਟਾਂ ਪਾ ਰਹੇ ਸੀ। ਤੇ ਔਨ ਰਿਕਾਰਡ ਆਲ ਪਾਰਟੀ ਮੀਟਿੰਗ ਚ ਸੁਖਬੀਰ ਬਾਦਲ ਜੀ ਕਹਿ ਰਿਹਾ ਜੀ ਇਹਦੇ ਚ ਤਾਂ MSP ਦਾ ਕੋਈ ਵੇਰਵਾ ਨਹੀਂ, ਇਹਦੇ ਚ ਤਾਂ MSP ਦੀ ਕੋਈ ਗੱਲ ਨਹੀਂ। ਗਿੱਲ ਸਾਹਿਬ ਇਹ ਗੱਲਾਂ ਹੋ ਗਈਆਂ। ਗਿੱਲ ਸਾਹਿਬ ਤੁਸੀਂ ਮੁੱਦੇ ਦੀ ਗੱਲ ਕਰੋ। ਮੁੱਦੇ ਤੇ ਆ ਰਿਹਾ ਜੀ, ਇੱਕ ਮੁੱਦੇ ਤੇ ਆ ਰਿਹਾ। ਦੇਖੋ, ਜਿਹੜੀ ਕਿਸਾਨ ਜਥੇਬੰਦੀਆਂ ਨੂੰ ਮੈਂ ਸਲੂਟ ਕਰਦਾ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਕਰਕੇ ਸਰਕਾਰ ਦੇ ਕੰਨ ਖੋਲਣ ਦੀ, ਸੈਂਟਰ ਦੇ ਸਰਕਾਰ ਦੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ ਤੇ ਪੰਜਾਬ ਸਰਕਾਰ ਕਿਸਾਨ ਯੂਨੀਅਨਾਂ ਦੇ ਪਿੱਠ ਤੇ ਖੜੀ ਹੈ। ਪਰ ਦੂਜੇ ਪਾਸੇ ਮੈਂ ਇਹ ਅਪੀਲ ਕਰਦਾ ਕਿ ਜਿੱਥੇ ਪੰਜਾਬ ਦਾ ਨੁਕਸਾਨ ਹੋ ਰਿਹਾ, ਦੇਖੋ ਜੇ ਆਪਾਂ ਕਹੀ ਜਾਈਏ ਕਿ ਰੇਲ ਗੱਡੀਆਂ ਦੇ ਜ਼ਰੀਏ, ਮਾਲ ਗੱਡੀਆਂ ਦੇ ਜ਼ਰੀਏ, ਚਾਹੇ ਉਹ ਸੀਮੈਂਟ ਦਾ ਤੁਸੀਂ ਰੇਟ ਦੇਖ ਲਓ ਖਿੱਚੀ ਜਾਂਦੇ ਆ, ਜਾਂ ਕੋਲੇ ਦੇ, ਜਾਂ ਆਪਾਂ ਨੂੰ DAP ਜਿਹੜਾ ਖਾਦਾਂ ਦੀ ਜ਼ਰੂਰਤ ਹੈ, ਚਾਹੇ ਬਿਜਲੀ ਦੀ ਸਮੇਂ ਦੇ ਨਿਰਧਾਰਿਤ ਜ਼ਰੂਰਤ ਹੈ, ਫਸਲਾਂ ਦੀ ਕਟਾਈ ਵੀ ਆ ਗਈ ਹੈ, ਫਸਲਾਂ ਦੀ ਬਿਜਾਈ ਵੀ ਹੋਣੀ ਹੈ, ਇਹ ਜ਼ਰੂਰਤ ਹੈ। ਪਰ ਮੇਰੀ ਇਹ ਬੇਨਤੀ ਹੈ ਕਿਸਾਨ ਯੂਨੀਅਨਾਂ ਨੂੰ, ਬਿਲਕੁਲ ਤੁਸੀਂ ਵਧੀਆ ਪ੍ਰਦਰਸ਼ਨ ਕੀਤਾ, ਬਿਲਕੁਲ ਸਰਕਾਰ ਤੁਹਾਡੇ ਨਾਲ ਖੜੀ ਹੈ, ਪਰ ਇਹਦਾ ਰੁਖ ਦਿੱਲੀ ਵੱਲ ਨੂੰ ਕਰੀਏ। ਅਸੀਂ ਯੂਥ ਕਾਂਗਰਸ ਨੇ, ਤੁਸੀਂ ਦੇਖਿਆ ਹੋਣਾ, ਇੰਡੀਆ ਗੇਟ ਤੇ ਜਾ ਕੇ ਅਸੀਂ ਆਪਦਾ ਪ੍ਰਦਰਸ਼ਨ ਕੀਤਾ, ਉੱਥੇ ਆਪਦੇ ਪਰਚੇ ਵੀ ਕਰਾਏ। ਤੇ ਉਹੀ ਉਹ ਨਰਿੰਦਰ ਮੋਦੀ ਜਿੰਦੀ ਜ਼ੁਬਾਨ ਲਗਾਮ ਲੱਗੀ ਸੀਗੀ, ਉਹੀ ਉਹ ਨਰਿੰਦਰ ਮੋਦੀ ਨੇ ਫਿਰ ਬਿਆਨ ਤੱਕ ਦਿੱਤਾ। ਸਰਕਾਰ ਦੇ ਕੰਨ ਖੁੱਲੇ, ਉੱਥੇ ਦਿੱਲੀ ਚੱਲੀਏ। ਮੈਨੂੰ ਯਕੀਨ ਕਿ ਜੇ ਕਿਸਾਨ ਯੂਨੀਅਨਾਂ ਸਾਰੀਆਂ ਉੱਥੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਦੀਆਂ ਤੇ ਕੈਪਟਨ ਅਮਰਿੰਦਰ ਸਿੰਘ ਜੀ ਖੁਦ ਜਾ ਕੇ ਕਿਸਾਨ ਯੂਨੀਅਨਾਂ ਦੇ ਨਾਲ ਖੜਨਗੇ। ਅਸੀਂ ਇਹ ਅਪੀਲ ਕਰਦੇ ਹਾਂ ਕਿ जी गिल साहब थोड़ा सुजेशन आ गया। डॉक्टर केर सिंह जी, डॉक्टर केर सिंह जी गल पूरी हिम्मत नाल तनदेही दे नाल लोकां दे नाल खड़ी है। कैप्टन साहब हमेशा पर मुद्दा ये है दिल्ली चलो, जंद मुख्यमंत्री पंजाब दे लोकां ने कांग्रेस कली पार्टी मुख्यमंत्री साहब के फिर राहुल गांधी की करना है उरे, फिर राहुल गांधी नु कहने दिल्ली बैठो जंतर मंतर पे जाके, दिल्ली कहने उन्होंने प्राइम मिनिस्टर तक करते रहो। कहने सोनिया गांधी जी नु, सोनिया गांधी जी तक कनेडा चले गए, राहुल गांधी अमेरिका चले गए। पंजाब फिर पंजाब की करना है, राहुल गांधी पंजाब की करना है, राहुल गांधी पंजाब करने किया है, राहुल गांधी पार्लियामेंट का घर है, पार्लियामेंट पार्लियामेंट संसद तो सस्पेंड है ने बीजेपी दा पार्ट वो संसद ਤੁਸੀਂ ਤੁਹਾਨੂੰ ਮੁੱਦੇ ਦਾ ਹੀ ਨਹੀਂ ਪਤਾ। ਸੰਸਦ ਸਸਪੈਂਡ ਹੋਏ ਨੇ, ਸਾਡੇ ਸੰਸਦ ਸਸਪੈਂਡ ਹੋਏ ਨੇ, ਸਾਡੇ ਕੈਪਟਨ ਹਾਈ ਪਾਵਰ ਹਾਈ ਪਾਵਰ ਅੰਦਰ ਰਹੇ ਨੇ। ਰੌਲਾ ਪਾਇਆ ਮੁੱਦੇ ਸਟਾਰਟ ਕਰੋ, ਤੁਸੀਂ ਮਤਾ ਵਿਚਾਰ ਕਰ ਲਿਆ, ਤੁਸੀਂ ਮਤਾ ਵਿਚਾਰ ਕਰ ਲਿਆ। हाँ जी दसो गिल साहब की कहना चाहते हो? ਤੁਸੀਂ ਸਿਆਸੀ ਪਾਰਟੀਆਂ ਕਾਂਗਰਸ ਦਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਅਕਾਲੀ ਦਲ ਦੇ ਨੁਮਾਇੰਦੇ ਬੈਠੇ, ਸਿਆਸੀ ਬਾਹਰ ਬੈਠੇ ਆ। ਪੰਜਾਬ ਦਾ ਇੱਕ ਮਿੰਟ ਮੈਂ ਗੱਲ ਰੱਖਣਾ ਚਾਹੁੰਦਾ ਸੀ। ਪੰਜਾਬ ਦਾ ਇਤਿਹਾਸ ਹੈ, ਸਾਡਾ ਸ਼ਹੀਦਾਂ ਦਾ ਇਤਿਹਾਸ ਹੈ, ਅਸੀਂ ਕੁਰਬਾਨੀਆਂ ਦਿੱਤੀਆਂ। ਪਰ ਕਿਤੇ ਨਾ ਕਿਤੇ ਇਹ ਵੀ ਹੈ ਕਿ ਜਿਹੜੀਆਂ ਇਹੋ ਜਿਹੀਆਂ ਤਾਕਤਾਂ
ਸਾਨੂੰ ਆਪਸ 'ਚ ਲੜਾ ਕੇ ਹਮੇਸ਼ਾ ਆਪਦਾ ਫਾਇਦਾ ਚੁੱਕਦੀਆਂ। ਮੈਂ ਡਾਕਟਰ ਕੇਰ ਸਿੰਘ ਹੋਣਾ ਦੀ ਗੱਲ ਨਾਲ ਬਿਲਕੁਲ, ਸਾਡੇ ਸੀਨੀਅਰ ਨੇ, ਬਿਲਕੁਲ ਗੱਲ ਨਾਲ ਸਹਿਮਤ ਹਾਂ, ਸਿਆਣੀ ਵਾਜਬ ਗੱਲਾਂ ਕੀਤੀਆਂ। ਪਰ ਸਾਰੇ ਇਕੱਠੇ ਹੋ ਕੇ ਜਦੋਂ ਮੁੱਖ ਮੰਤਰੀ ਸਾਹਿਬ ਆਲ ਪਾਰਟੀ ਮੀਟਿੰਗ ਸੱਦ ਰਿਹਾ, ਅਪੀਲ ਕਰ ਰਿਹਾ ਵੀ ਮੈਂ ਤੁਹਾਡੇ ਨਾਲ ਹੈ, ਕੈਪਟਨ ਸਾਹਿਬ ਨੇ ਤਾਂ ਇੱਕ ਦਿਨ ਵੀ ਨਹੀਂ ਕਿਹਾ ਵੀ ਮੈਂ ਤੁਹਾਡੇ ਨਾਲ ਨਹੀਂ, ਚਲੋ ਦਿੱਲੀ, ਸਾਰੇ ਮੁੱਖ ਮੰਤਰੀ ਵੀ ਬੈਠੋ, ਸਾਰੇ ਐਮਐਲਏ ਚੱਲਦੇ ਆ, ਸਾਰੇ ਐਮਪੀ ਚੱਲੋ, ਸਾਰੇ ਸਿਆਸੀ ਲੋਕ ਚੱਲੋ, ਉੱਥੇ ਦਿੱਲੀ ਜਾ ਕੇ ਬੈਠੀਏ, ਭੁੱਖ ਹੜਤਾਲ ਤੇ ਬੈਠੀਏ, ਮਰਨ ਵਰਤ ਤੇ ਬੈਠੀਏ। ਅਸੀਂ, ਤੁਸੀਂ ਕਹਿ ਰਹੇ ਹੋ ਵੀ ਟਰੈਕਟਰ ਫੂਕ ਕੇ ਅਸੀਂ ਕੋਈ ਕੀਤਾ, ਟਰੈਕਟਰ ਕਿਸਾਨ ਦਾ ਪੁੱਤ ਹੈ, ਅਸੀਂ ਮੰਨਦੇ ਹਾਂ, ਪਰ ਜਦੋਂ ਇਹ ਆਰਡੀਨੈਂਸ ਜਾਰੀ ਹੋ ਗਏ, ਸਾਰੇ ਕੋਆਪਰੇਟਿਵ ਘਰਾਣਿਆਂ ਵੱਲ ਇਹ ਸਾਰਾ ਕੁਝ ਚਲਾ ਗਿਆ, ਤੇ ਫਿਰ ਸਾਡੇ ਕੋਲ ਕੀ ਰਹਿ ਜੂ, ਕਿਸਾਨਾਂ ਕੋਲ ਕੀ ਰਹਿ ਜੂ? ਅਸੀਂ ਇੰਡੀਆ ਗੇਟ ਜਾ ਕੇ ਉੱਥੇ ਪ੍ਰਦਰਸ਼ਨ ਕਰਕੇ ਸਰਕਾਰ ਦੇ ਕੰਨ ਖੋਲੇ, ਤੇ ਤਿੰਨਾਂ ਮਨੇ ਖੇਤੀ ਮੰਤਰੀ ਦਾ, ਖੇਤੀਬਾੜੀ ਮਿਨਿਸਟਰ ਇੰਡੀਆ ਦਾ, ਚਾਹੇ ਉਹ ਹੋਮ ਮਿਨਿਸਟਰ ਇੰਡੀਆ ਦਾ, ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ, ਸਰਕਾਰ ਹਿੱਲ ਗਈ ਕਿ ਉੱਥੇ ਜਾ ਕੇ ਜਿਹੜਾ ਮੁੰਡਿਆਂ ਨੇ, ਨੌਜਵਾਨਾਂ ਨੇ ਕੀਤਾ। ਤੇ ਕਰੋ, ਚਲੋ, ਅਸੀਂ ਸਾਰੇ ਚੱਲਦੇ ਆ। ਤੁਸੀਂ ਇਹ ਸਿਆਸੀ ਆਪਦੀਆਂ ਰੋਟੀਆਂ ਨੂੰ ਟਿਕ ਲਈ ਇਹ ਰੌਲਾ ਪਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੋਣੀ ਪੰਜਾਬ ਚ। ਸਰ ਤੁਹਾਡਾ ਪੁਆਇੰਟ ਹੋ ਗਿਆ, ਹੁਣ ਟਾਈਮ ਬਹੁਤ ਘੱਟ ਹੈ। ਲਾਸਟ ਕਮੈਂਟ ਦੇਖੋ, ਪਾਰਟੀ ਸਾਹਿਬ ਭਲੇ ਮਨ ਤੋਂ ਦਿੱਲੀ ਚੱਲੇ ਸੀ, ਤੁਸੀਂ ਰਾਤ ਰਹਿਣਾ ਤਾਂ ਇੰਤਜ਼ਾਮ ਕਰ ਲੈਂਦੇ, ਬਿਨਾਂ ਕੱਪੜਿਆਂ ਤੋਂ ਤੁਸੀਂ ਚਲੇ, ਕੀ ਦਿੱਲੀ ਕਰੋਗੇ ਜਾ ਕੇ? ਕੀ ਕਰਾਂਗੇ ਦਿੱਲੀ ਜਾ ਕੇ ਬਿਨਾਂ ਕੱਪੜੇ ਤੋਂ? ਗੱਲਾਂ ਕਰ ਰਹੇ ਹੋ ਤੁਸੀਂ, ਬਿਨਾਂ ਕੱਪੜੇ ਕਰ ਰਹੇ, ਬਿਲਕੁਲ ਗਲਤ ਗੱਲ ਕਰ ਰਹੇ ਹੋ। ਅਸੀਂ ਨੀਅਤ ਨਾਲ ਗਏ ਸੀ, ਅਸੀਂ ਜਾਣਾ ਸੀ ਸ਼ੰਭੂ ਬਾਰਡਰ ਤੇ, ਸਾਨੂੰ ਉੱਥੇ ਰੋਕਿਆ ਗਿਆ। ਫਿਰ ਅਸੀਂ ਦਿੱਲੀ ਸਵੇਰੇ ਅਸੀਂ 6 ਵਜੇ 7 ਵਜੇ ਦੇ ਕਰੀਬ ਉੱਥੇ ਜਾ ਕੇ ਪ੍ਰੋਟੈਸਟ ਕੀਤਾ। ਅਸੀਂ ਸ਼ੁਰੂਆਤ ਕੀਤੀ, ਅਸੀਂ ਅਪੀਲ ਕੀਤੀ ਪੰਜਾਬੀਆਂ ਨੂੰ। ਅਸੀਂ ਕੋਈ ਉੱਥੇ ਇੰਡੀਆ ਗੇਟ 'ਚ ਕਾਂਗਰਸ ਦਾ ਝੰਡਾ ਲੈ ਕੇ ਨਹੀਂ ਉੱਥੇ ਅਸੀਂ ਗਏ, ਬਿਲਕੁਲ ਅਸੀਂ ਕਾਂਗਰਸੀ ਹਾਂ, ਕਾਂਗਰਸ ਦੇ ਵਿੱਚ ਰਹਿਣਾ, ਆਖਲੇ ਦਮ ਤੱਕ ਰਹਿਣਾ। ਪਰ ਅਸੀਂ ਕਿਸਾਨ, ਪਹਿਲਾਂ ਅਸੀਂ ਕਿਸਾਨ ਨੌਜਵਾਨ ਜਾ ਕੇ ਉੱਥੇ ਪ੍ਰੋਗਰਾਮ ਕੀਤਾ, ਉੱਥੇ ਪ੍ਰੋਟੈਸਟ ਕੀਤਾ, ਉੱਥੇ ਜਿਹੜਾ ਆਪਦਾ ਬਿਲਕੁਲ ਸਰਕਾਰ ਦੀ ਜਵਾਨ ਦੀ ਰੌਲਾ ਪਾਇਆ। ਕੁਛ ਨਹੀਂ ਹੋਣਾ ਮਿੱਤਲ ਸਾਹਿਬ, ਕੇਜਰੀਵਾਲ ਸਾਹਿਬ ਨੂੰ ਫੋਨ ਫਾਨ ਕਰੋ, ਜੇ ਤੁਹਾਡਾ ਚੱਕ ਲੈਂਦੇ ਆ ਤਾਂ। ਤੁਸੀਂ ਮੋਦੀ ਸਾਹਿਬ ਨੂੰ ਜਾਂਦੇ, ਤੁਸੀਂ ਮੋਦੀ ਸਾਹਿਬ ਦੇ ਘਰ ਵੱਲ ਨੂੰ ਜਾਂਦੇ। ਸਾਰੇ ਦਰਸ਼ਕੋ, ਬਿਲਕੁਲ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਰਾਂਗਾ ਜਿਹੜੀ